हाँ जी सत श्री अकाल जी। पंजाबी रेडियो USA सुन रहे सारे श्रोतिਆਂ ਨੂੰ ਜੀ ਆਇਆਂ ਨੂੰ ਸਵਾਗਤ। ਸਤਿ ਸ਼੍ਰੀ ਅਕਾਲ। ਤੇ ਸੋਤਿਓ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਹਾਂ। ਸੋ ਹੁਣ ਤੁਹਾਨੂੰ ਯੋਸੇਮਿਟੀ ਫਾਲਸ ਜਿਹੜੇ ਆ ਉਹ ਦਿਖਾਵਾਂਗੇ। ਇਹ ਜਿਹੜਾ ਯੋਸੇਮਿਟੀ ਵੈਲੀ ਦੇ ਵਿੱਚ ਬਹੁਤ ਹੀ ਸੋਹਣਾ ਜਿਹੜਾ ਰਸਤਾ ਹੈ, ਬਹੁਤ ਸਾਰੇ ਥਾਵਾਂ ਦੇ ਉੱਤੇ ਸੀਨਿਕ ਰੂਟਸ ਜਿਹੜੇ ਉਹਨਾਂ ਨੇ ਬਣਾਏ ਹੋਏ ਆ ਥਾਂ ਥਾਂ 'ਤੇ ਰੋਕ ਕੇ। ਸੋ ਯੋਸੇਮਿਟੀ ਫਾਲਸ ਸਭ ਤੋਂ ਮਸ਼ਹੂਰ ਉਹਨਾਂ ਥਾਵਾਂ ਦੇ ਵਿੱਚੋਂ ਆ। ਇੱਥੇ ਆਪਾਂ ਨੂੰ ਦੋ ਫਾਲਸ ਦਿਖਦੇ ਆ, ਅਪਰ ਤੇ ਲੋਵਰ। ਸੋ ਇਹ ਆਪਾਂ ਤੁਹਾਨੂੰ ਹੁਣ ਜਿਹੜਾ ਦਿਖਾਉਂਦੇ ਹਾਂ। ਇੱਥੇ ਟ੍ਰੇਲ ਵੀ ਹੈਗੀ ਆ ਉੱਥੇ ਤੱਕ, ਜੇ ਕਿਸੇ ਨੇ ਵਾਕ ਕਰਕੇ ਵੀ ਜਾਣਾ ਆ ਤਾਂ ਛੋਟੀ ਜਿਹੀ ਟ੍ਰੇਲ ਉੱਥੇ ਹੈਗੀ ਆ। ਸੋ ਸੋ ਉਹ ਦੇਖੋ ਬਹੁਤ ਹੀ ਖੂਬਸੂਰਤ ਵਾਲ। ਸੋ ਮਾਰਚ ਦੇ ਮਹੀਨੇ ਦੇ ਵਿੱਚ ਜਿਉਂ-ਜਿਉਂ ਸਨੋ ਪਿਘਲਣੀ ਸ਼ੁਰੂ ਹੁੰਦੀ ਆ, ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪਾਣੀ ਆ ਫਿਰ ਇਸ ਤਰੀਕੇ ਦੇ ਨਾਲ ਫਾਲਸ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਆ। ਇਹ ਜਿਹੜੀਆਂ ਤਸਵੀਰਾਂ ਤੇ ਕਈ ਵੀਡੀਓਜ਼ ਆ ਉਹ ਇਸ ਨਾਲ ਨਿਆਂ ਨਹੀਂ ਕਰਦੀਆਂ, ਇਨਸਾਫ ਨਹੀਂ ਕਰਦੀਆਂ। ਇਹ ਇੰਨਾ ਜ਼ਿਆਦਾ ਸੋਹਣਾ ਹੁੰਦਾ ਆ, ਜਿਹੜਾ ਅੱਖਾਂ ਦੇ ਨਾਲ ਦੇਖਣ ਦਾ ਮਨਮੋਹਕ ਦ੍ਰਿਸ਼ ਆ ਉਹ ਬਹੁਤ ਹੀ ਵੱਖਰਾ ਹੈ। ਸੋ ਪਰਿਵਾਰਾਂ ਦੇ ਨਾਲ, ਬੱਚਿਆਂ ਦੇ ਨਾਲ ਜ਼ਰੂਰ ਆਓ, ਘੁੰਮਣ ਫਿਰਨ ਦੇ ਲਈ ਆਓ। ਅੱਜ ਇੰਨੇ ਕੁ ਜ਼ਿਆਦਾ ਲੋਕ ਨੇ, ਮੈਂ ਕਈ ਵਾਰੀ ਇੱਥੇ ਆ ਚੁੱਕਾ ਹਾਂ ਪਰ ਇੰਨੇ ਜ਼ਿਆਦਾ ਰਸ਼ ਕਦੀ ਨਹੀਂ ਜਿਹੜਾ ਮੈਂ ਦੇਖਿਆ। ਸੋ ਬਹੁਤ ਹੀ ਖੂਬਸੂਰਤ, ਬਹੁਤ ਹੀ ਵਧੀਆ। ਸੋ ਬੜਾ ਹੀ ਅਦਭੁਤ ਨਜ਼ਾਰਾ ਜਿਹੜਾ ਹੈ ਉਹ ਅੱਜ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ। ਤੇ ਹਰਜੋਤ ਸਿੰਘ ਜੀ ਕਿੱਦਾਂ ਲੱਗ ਰਿਹਾ ਜੀ? ਤੁਸੀਂ ਅੱਜ ਪਹਿਲੀ ਵਾਰੀ ਆਏ ਆ? ਹਾਂਜੀ ਪਹਿਲੀ ਵਾਰੀ ਆਏ ਜੀ। ਸੋ ਕੁਦਰਤ ਦਾ ਨਜ਼ਾਰਾ ਮਹਾਰਾਜ ਨੇ, ਦੇਖੋ ਵੀ ਰੱਬ ਨੇ ਇਹ ਚੀਜ਼ਾਂ ਬਣਾਈਆਂ ਆ, ਸੋ ਸਾਨੂੰ ਆ ਕੇ ਜ਼ਰੂਰ ਦੇਖਣੀਆਂ ਚਾਹੀਦੀਆਂ। ਤੇ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਆਪਾਂ ਦੇਖਦੇ ਹਾਂ ਵੀ ਇੱਥੇ ਦੇ ਜਿਹੜੇ ਮੂਲ ਨਿਵਾਸੀ ਆ ਅਜਿਹੀਆਂ ਥਾਵਾਂ ਦੇ ਨਾਲ ਉਹਨਾਂ ਦਾ ਪ੍ਰੇਮ ਬਹੁਤ ਆ, ਉਹ ਇਸ ਨੂੰ ਰਿਲੀਜੀਅਸ ਵੀ ਮੰਨਦੇ ਆ ਇੱਕ ਹਿਸਾਬ ਦੇ ਨਾਲ। ਜਦੋਂ ਤੁਸੀਂ ਇੱਥੇ ਆਉਂਦੇ ਆ ਕਿਤੇ ਨਾ ਕਿਤੇ ਤੁਹਾਨੂੰ ਰੂਹਾਨੀਅਤ ਜਿਹੜੀ ਆ, ਉਹ ਸਪਿਰਿਚੁਅਲਿਟੀ ਜਿਹੜੀ ਆ ਉਹ ਮਹਿਸੂਸ ਹੁੰਦੀ ਆ। ਸੋ ਜਿਹੜਾ ਬੰਦਾ ਅਰਸਿਆਂ ਤੋਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਰਹਿ ਰਿਹਾ ਹੋਵੇ ਤਾਂ ਉਹਨੂੰ ਆਟੋਮੈਟਿਕਲੀ ਕੁਦਰਤ ਨੇ ਚੀਜ਼ ਆ ਵੀ ਉਸ ਦੇ ਨਾਲ ਬਹੁਤ ਜ਼ਿਆਦਾ ਮੋਹ, ਬਹੁਤ ਜ਼ਿਆਦਾ ਪਿਆਰ ਹੋ ਜਾਂਦਾ ਆ ਤੁਹਾਡੇ। ਇਹਦੇ ਨਾਲ ਇੱਥੇ ਇਹੋ ਜਿਹੀਆਂ ਥਾਵਾਂ 'ਤੇ ਆ ਕੇ ਸਟ੍ਰੈਸ ਵੀ ਘੱਟਦਾ ਆ ਅਤੇ ਅੱਖਾਂ ਦੇ ਲਈ ਅਤੇ ਕਹਿ ਲਓ ਮਨ ਦੇ ਲਈ ਇਹ ਸਟ੍ਰੈਸ ਦੂਰ ਕਰਨ ਦਾ ਬਹੁਤ ਹੀ ਸੋਹਣਾ ਜਿਹੜਾ ਮੌਕਾ ਹੁੰਦਾ ਹੈ। ਜੇ ਸ਼ਾਂਤੀ ਹੋਵੇ ਆਲੇ ਦੁਆਲੇ ਤਾਂ ਤੁਹਾਨੂੰ ਇਹ ਫਾਲਸ ਦੇ ਪਾਣੀ ਡਿੱਗਣ ਦੀਆਂ ਜਿਹੜੀਆਂ ਆਵਾਜ਼ ਵੀ ਜਿਹੜੀ ਆ ਉਹ ਆਵੇਗੀ। ਆਓ ਤੁਹਾਨੂੰ ਹੌਲੀ ਹੌਲੀ ਉਸ ਪਾਸੇ ਵੱਲ ਨੂੰ ਆਪਾਂ ਲਈ ਚੱਲਦੇ ਹਾਂ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਆਏ। ਕਈ ਵਾਰੀ ਮੈਂ ਇੱਥੇ ਆਇਆ ਆ, ਇੰਨਾ ਜ਼ਿਆਦਾ ਰਸ਼ ਕਦੀ ਨਹੀਂ ਹੋਇਆ। ਇੱਕ ਤਾਂ ਇਹ ਵੀ ਆ ਵੀ ਕਰੋਨਾ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਰਿਸਟ੍ਰਿਕਸ਼ਨਸ ਹਟਣੀਆਂ ਖਤਮ ਹੋ ਰਹੀਆਂ ਨੇ ਤਾਂ ਲੋਕ 1 ਸਾਲ ਤੋਂ ਤੜੇ ਹੋਏ ਸੀ ਅੰਦਰ, ਉਹ ਕਹਿੰਦੇ ਆ ਵੀ ਹੁਣ ਆਪਾਂ ਬਾਹਰ ਨਿਕਲ ਕੇ ਨਜ਼ਾਰੇ ਜਿਹੜੇ ਆ ਉਹ ਲੈਣੇ ਆ। ਸੋ ਜ਼ਰੂਰ ਆਓ। ਇਹ ਬੈਸਟ ਮੌਸਮ ਹੈਗਾ ਆ। ਅੱਜ ਦਿਨ ਬਹੁਤ ਸੋਹਣਾ ਲੱਗਾ। 60 ਡਿਗਰੀ ਤਾਪਮਾਨ ਆ ਬਾਹਰ ਇਸ ਟਾਈਮ, ਨਾ ਠੰਡ ਆ ਅਤੇ ਨਾ ਗਰਮੀ ਆ। ਬਿਲਕੁਲ ਤੁਸੀਂ ਨੈਸ਼ਨਲ ਪਾਰਕ ਸਰਵਿਸ ਜਦੋਂ ਵੀ ਤੁਸੀਂ ਜਾਣਾ ਹੋਵੇ ਨਾ, ਨੈਸ਼ਨਲ ਪਾਰਕ ਸਰਵਿਸ ਦੀ ਜਿਹੜੀ ਵੈਬਸਾਈਟ ਆ ਉਸ ਨੂੰ ਜ਼ਰੂਰ ਵਿਜ਼ਿਟ ਕਰਨਾ ਹੈ। ਉਹਦੇ ਵਿੱਚ ਫਿਰ ਤੁਹਾਨੂੰ ਲੇਟੈਸਟ ਅਪਡੇਟ ਜਿਹੜੀ ਉਹ ਦੱਸ ਦਿੰਦੇ ਆ ਵੀ ਕਿਹੜੀਆਂ ਚੀਜ਼ਾਂ ਉੱਥੇ ਖੁੱਲ੍ਹੀਆਂ ਨੇ, ਕਿਹੜੀਆਂ ਜਿਹੜੀਆਂ ਇੱਥੇ ਬੰਦ ਹੈਗੀਆਂ ਨੇ। ਸੋ ਇੱਥੇ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਬਹੁਤ ਹੀ ਮਸ਼ਹੂਰ ਜਿਹੜਾ ਥਾਂ ਹਾਫ ਡੋਮ ਜਿਹੜਾ ਉਹ ਹੈਗਾ ਮਸ਼ਹੂਰ ਆ। ਬਹੁਤ ਸਾਰੇ ਲੋਕ ਉਸ ਦੇ ਉੱਤੇ ਰੌਕ ਕਲਾਈਮਬਿੰਗ ਅਤੇ ਵੈਸੇ ਹਾਈਕਿੰਗ ਕਰਨ ਦੇ ਲਈ ਜਿਹੜੇ ਆ ਉਹ ਆਉਂਦੇ ਜਾਂਦੇ ਜਿਹੜੇ ਉਹ ਰਹਿੰਦੇ ਨੇ। ਸੋ ਬਹੁਤ ਹੀ ਸ਼ਾਨਦਾਰ ਇਹ ਨਜ਼ਾਰਾ। ਹਰਜੋਤ ਸਿੰਘ ਜੀ ਇੱਕ ਦਿਲਚਸਪ ਗੱਲ ਇਹ ਵੀ ਦੱਸਦਾ ਜਾਵਾਂ, ਇੱਥੇ ਨਾ ਅਲ ਕਪਤਾਨ ਕਰਕੇ ਇੱਕ ਹੋਰ ਬਹੁਤ ਵੱਡਾ ਪਹਾੜ ਆ ਜਿਸ ਨੂੰ ਇੱਕ ਮੈਨੂੰ ਉਸ ਦਾ ਹੁਣ ਨਾਮ ਭੁੱਲ ਗਿਆ, ਪਰ ਉਸ ਬੰਦੇ ਨੇ ਬਗੈਰ ਕਿਸੇ ਰੱਸੀਆਂ ਦੇ ਸਹਾਰੇ ਤੋਂ ਫ੍ਰੀ ਯਾਨੀ ਕਿ ਉਹ ਉੱਤੇ ਚੜ੍ਹਿਆ ਸੀਗਾ। ਉਹਦੇ ਕਿਸੇ ਵੀ ਚੀਜ਼ ਦਾ ਸਹਾਰਾ ਨਹੀਂ ਲਿਆ ਸੀਗਾ। ਉਸ ਦੇ ਉੱਤੇ ਸਪੈਸ਼ਲ ਨੈਸ਼ਨਲ ਜਿਓਗ੍ਰਾਫਿਕ ਦੇ ਉੱਤੇ ਡਾਕੂਮੈਂਟਰੀ ਵੀ ਬਣੀ ਆ। ਜੇ ਤੁਸੀਂ ਇੱਕ ਵਾਰੀ ਯੋਸੇਮਿਟੀ ਦੇ ਵਿੱਚ ਆਉਂਦੇ ਆ ਅਤੇ ਜੇ ਤੁਹਾਨੂੰ ਇਸ ਦੇ ਨਾਲ ਪ੍ਰੇਮ ਪੈਂਦਾ ਆ, ਪ੍ਰੇਮ ਵਾਲੀ ਗੱਲ ਹੀ ਆ, ਮੋਹ ਵਾਲੀ ਗੱਲ ਹੀ ਆ ਵੀ ਇਹ ਕੁਦਰਤੀ ਨਜ਼ਾਰਾ, ਅਦਭੁਤ ਨਜ਼ਾਰਾ ਜਿਹੜਾ ਹੈਗਾ ਆ। ਸੋ ਇਹ ਵੀ ਨਾਲ ਆਪਾਂ ਬੇਨਤੀ ਕਰਦੇ ਹਾਂ ਵੀ ਜਦੋਂ ਤੁਸੀਂ ਆਉਂਦੇ ਜਾਂਦੇ ਆ, ਆਪਾਂ ਜਿੱਦਾਂ ਇੱਥੇ ਆਖਿਆ ਜਾਂਦਾ ਵੀ ਜਦੋਂ ਤੁਸੀਂ ਜਾਂਦੇ ਹੋ ਅਤੇ ਆਪਣੇ ਪਿੱਛੇ ਕੋਈ ਉਹ ਛੱਡ ਕੇ ਨਹੀਂ ਜਾਣਾ। ਸੋ ਗੰਦਗੀ ਨਹੀਂ ਫੈਲਾਉਣੀ। ਦੇਖੋ ਸਾਫ਼ ਵੀ ਆ, ਦੇਖੋ ਕਿਸੇ ਨੇ ਕੋਈ ਪੇਪਰ ਨਹੀਂ ਸੁੱਟਿਆ। ਬਿਲਕੁਲ ਜ਼ਰੂਰ ਆਪਣੇ ਰਾਜਕਨਵੀਰ ਸਿੰਘ ਜਿੰਨੇ ਪੰਜਾਬੀ ਰੇਡੀਓ USA ਦੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਨੈਸ਼ਨਲ ਪਾਰਕ ਦਾ ਪਾਸ ਹੁੰਦਾ ਨਾ ਈਅਰ ਦਾ, ਉਹ ਲੈ ਲਿਆ ਕਰੋ $80 ਦਾ। ਪੂਰੇ ਅਮਰੀਕਾ 'ਚ ਜਿਹੜੇ ਹਜ਼ਾਰਾਂ ਦੇ ਹਿਸਾਬ ਨਾਲ ਪਾਰਕ ਹੈਗੇ ਆ, ਉੱਥੇ ਤੁਸੀਂ ਕਦੇ ਵੀ ਪੂਰਾ ਸਾਲ ਜਾ ਸਕਦੇ ਆ। ਬਿਲਕੁਲ। ਸੋ ਉਹ ਵਧੀਆ ਚੀਜ਼ ਆ। ਬਹੁਤ ਸਾਰੇ ਸਰੋਤਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਕਿਉਂਕਿ ਨਹੀਂ ਤਾਂ ਇੱਕ ਵਾਰੀ ਦੇ ਉਹ $35 ਜਿਹੜੇ ਉਹ ਚਾਰਜ ਕਰਦੇ ਆ। ਸੋ ਐਨੂਅਲ ਜਿਹੜਾ $80 ਦਾ ਪਾਸ ਤੁਹਾਨੂੰ ਜਿਹੜਾ ਉਹ ਮਿਲ ਜਾਂਦਾ ਆ। ਸਾਲ 'ਚ ਜਿੰਨੀ ਮਰਜ਼ੀ ਜਿਹੜੇ ਮਰਜ਼ੀ ਨੈਸ਼ਨਲ ਪਾਰਕ ਦੇ ਵਿੱਚ ਜਿਹੜਾ ਉਸ ਦੇ ਵਿੱਚ ਤੁਸੀਂ ਜਾ ਸਕਦੇ ਹੈਗੇ ਆ। ਅਤੇ ਆਓ ਸੋ ਹੁਣ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਜਿਹੜਾ ਗੱਲਬਾਤ ਨੂੰ ਜਿਹੜਾ ਹੁਣ ਸਮਾਪਤ ਕਰਦੇ ਹਾਂ।
ਸੋ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਹਰਜੋਤ ਸਿੰਘ ਜੀ ਵੀ ਜਦੋਂ ਆਪਾਂ ਇੱਥੇ ਆਉਂਦੇ ਆ ਇਹਨਾਂ ਥਾਵਾਂ ਨੂੰ ਇੱਕ ਹਿਸਾਬ ਦੇ ਨਾਲ ਆਪਾਂ ਸਪਿਰਿਚੁਅਲਿਟੀ ਦੇ ਹਿਸਾਬ ਨਾਲ ਲੈਣਾ ਆ। ਇਹਨਾਂ ਦੀ ਸਾਂਭ ਸੰਭਾਲ ਦੇ ਲਈ, ਇਸ ਨੂੰ ਸਾਫ਼ ਰੱਖਣ ਦੇ ਲਈ, ਉਹ ਸਾਰੀਆਂ ਚੀਜ਼ਾਂ ਦੇ ਲਈ ਇਹ ਬਹੁਤ ਜ਼ਰੂਰੀ ਆ ਵੀ ਆਪਾਂ ਆਪਣਾ ਬਣਦਾ ਯੋਗਦਾਨ ਪਾਈਏ। ਜਿਹੜੇ ਐਨੂਅਲ ਪਾਸ ਦੀ ਗੱਲ ਕਰ ਰਹੇ, ਕਿਤੇ ਨਾ ਕਿਤੇ ਨੈਸ਼ਨਲ ਪਾਰਕ ਸਰਵਿਸ ਨੂੰ ਜਿਹੜੀ ਉਹ ਮਦਦ ਹੋ ਜਾਂਦੀ ਆ ਥੋੜ੍ਹੀ ਬਹੁਤੀ। ਜੇ ਇੱਦਾਂ ਹੀ ਲੋਕ ਸਾਰੇ ਜਣੇ ਇਹ ਪਾਸ ਵਗੈਰਾ ਲੈਣਗੇ, ਆਉਣਗੇ, ਜਾਣਗੇ ਤਾਂ ਇਹਦੇ ਮੇਨਟੇਨੈਂਸ ਰੱਖ ਰਖਾਵ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਉਸ ਦੇ ਵਿੱਚ ਮਦਦ ਜਿਹੜੀ ਉਹ ਮਿਲੇਗੀ। ਅਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਥੋੜ੍ਹੇ ਜਿਹੇ ਪਿਛਲੇ ਪਾਸੇ ਦੇ ਨਜ਼ਾਰੇ ਵੀ ਜਿਹੜੇ ਆਪਾਂ ਦਿਖਾ ਦਈਏ। ਪਾਈਨ ਟਰੀਜ਼ ਜਿਹੜੇ ਇੱਥੇ ਹੈਗੇ ਆ, ਅਤੇ ਪਿੱਛੇ ਇਹ ਪਹਾੜੀਆਂ ਦੇ ਵਿਚਕਾਰ ਇਹ ਜਿਹੜੀ ਵਾਦੀ ਆ, ਸੋ ਇਹ ਵੈਲੀ ਆ, ਅਤੇ ਇਸ ਵੈਲੀ ਦੇ ਵਿੱਚ ਅਦਭੁਤ ਨਜ਼ਾਰੇ ਜਿਹੜੇ ਉਹ ਦੇਖਣ ਨੂੰ ਮਿਲਦੇ ਆ। ਸੋ ਤੁਸੀਂ ਆਪਣੇ ਆਪ ਨੂੰ ਕੁਦਰਤ ਦੇ ਨਾਲ, ਰੱਬ ਦੇ ਨਜ਼ਦੀਕ ਜਿਹੜੇ ਉਹ ਮਹਿਸੂਸ ਕਰਦੇ ਆ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਜੱਜ ਲੈਂਦੇ ਹਾਂ, ਫਿਰ ਕਿਸੇ ਹੋਰ ਥਾਂ ਨੂੰ ਜਿਹੜਾ ਇਸ ਵਿੱਚ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਾ ਜੀ। ਪੰਜਾਬੀ ਰੇਡੀਓ USA ਦੇਖ ਰਹੇ, ਸੁਣ ਰਹੇ ਸਾਰਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube ਚੈਨਲ ਦੇ ਉੱਤੇ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਆਏ ਹੋਏ ਆ। ਸੋ ਉੱਥੋਂ ਦੇ ਵੱਖ-ਵੱਖ ਦ੍ਰਿਸ਼ ਨਜ਼ਾਰੇ ਜਿਹੜੇ ਤੁਹਾਨੂੰ ਦਿਖਾ ਰਹੇ ਆ। ਸੋ ਇਸ ਟਾਈਮ ਜਿੱਥੋਂ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਇਆ ਸੀ ਯੋਸੇਮਿਟੀ ਫਾਲਜ਼ ਦਾ ਨਜ਼ਾਰਾ, ਸੋ ਇਹ ਇੱਥੋਂ ਵੀ ਦਿਸਦੀਆਂ ਨੇ। ਇਹ ਰਾਈਟ ਨਾਓ ਆਪਾਂ ਇੱਕ ਕੈਥੇਡਰਲ ਅਤੇ ਇਹ ਫਾਲਜ਼ ਦੇ ਵਿਚਕਾਰ ਮੈਡੋਜ਼ ਕਰਕੇ ਜਗ੍ਹਾ ਆ। ਮੈਡੋਜ਼ ਯਾਨੀ ਕਿ ਖੁੱਲ੍ਹੇ ਮੈਦਾਨ ਜਿਨ੍ਹਾਂ ਨੂੰ ਆਖ ਦਿੱਤਾ ਜਾਂਦਾ, ਜਿਨ੍ਹਾਂ ਵਿੱਚ ਫੁੱਲ, ਘਾਹ, ਉਹ ਸਾਰਾ ਕੁਛ ਉੱਗਦਾ ਆ। ਅਤੇ ਇਸੇ ਦੇ ਦਰਮਿਆਨ ਮਰਸੈਡ ਰਿਵਰ ਜਿਹੜਾ ਦਰਿਆ ਆ ਮਰਸੈਡ ਦਾ, ਉਹ ਇੱਥੋਂ ਇਸ ਦੇ ਵਿੱਚੋਂ ਲੰਘਦਾ। ਦਰਿਆ ਮਰਸੈਡ ਦਾ ਨਾਂ ਆ, ਇਹ ਨਹੀਂ ਆ ਵੀ ਮਰਸੈਡ ਦਾ ਹੀ ਦਰਿਆ ਆ, ਸੋ ਉਸ ਦਾ ਨਾਮ ਆ। ਸੋ ਆਓ ਤੁਹਾਨੂੰ ਉਹ ਦਿਖਾਉਂਦੇ ਆ। ਇਸ ਟਾਈਮ ਅਸੀਂ ਬ੍ਰਿਜ ਦੇ ਉੱਤੇ ਹੈਗੇ ਆ। ਹਰਜੋਤ ਸਿੰਘ ਜੀ ਵੀ ਇਸ ਟਾਈਮ ਆਪਣੇ ਨਾਲ ਨੇ। ਸੋ ਰਾਈਟ ਨਾਓ ਦਰਿਆ ਮਰਸੈਡ ਰਿਵਰ, ਇੱਕ ਪਾਸੇ ਦਰਿਆ ਵਹਿ ਰਿਹਾ ਆ, ਇੱਕ ਪਾਸੇ ਵਾਟਰਫਾਲਸ ਨੇ। ਸੋ ਜੇ ਤੁਹਾਨੂੰ ਇੱਥੇ ਦੱਸ ਜਾਈਏ, ਕਾਫੀ ਜਦੋਂ ਬਰਫ਼ ਪੈ ਜਾਂਦੀ ਆ ਅਤੇ ਫਿਰ ਕਾਫੀ ਇੱਥੇ ਫਲੱਡ ਦੇ ਵੀ ਮਾਹੌਲ ਬਣ ਜਾਂਦੇ ਆ। ਲਾਸਟ ਫਲੱਡ ਜਿਹੜਾ ਇੱਥੇ 1997 'ਚ ਆਇਆ ਸੀ ਅਤੇ ਕਾਫੀ ਤੇਜ਼ੀ ਦੇ ਨਾਲ ਪਾਣੀ ਇੱਥੇ ਵਹਿਆ ਸੀ। ਸੋ ਤਕਰੀਬਨ ਇੰਨਾ ਉੱਚਾ ਤੁਸੀਂ ਲਾ ਲਓ ਵੀ ਜਿੰਨੇ ਕਿ ਇਸ ਟਾਈਮ ਅਸੀਂ ਖੜ੍ਹੇ ਹਾਂ, ਬ੍ਰਿਜ ਦੇ ਉੱਤੇ ਖੜ੍ਹੇ ਹਾਂ, ਉਸ ਤੋਂ ਵੀ ਜਿਹੜਾ 5 ਫੁੱਟ ਉੱਤੇ ਪਾਣੀ ਜਿਹੜਾ ਉਹ ਸੀਗਾ ਇਸ ਦਰਿਆ ਦੇ ਵਿੱਚ ਉਦੋਂ ਵਹਿਆ ਸੀਗਾ। ਸੋ ਉਹਦੇ ਕਰਕੇ ਥੱਲੇ ਓਬਵੀਅਸਲੀ ਜਿਹੜੇ ਹੇਠਲੇ ਇਲਾਕੇ ਉਹਨਾਂ ਦੇ ਵਿੱਚ ਵੀ ਨੁਕਸਾਨ ਜਿਹੜਾ ਉਹ ਹੋਇਆ ਹੋਵੇਗਾ। ਸੋ ਬਹੁਤ ਹੀ ਸ਼ਾਨਦਾਰ ਜਿਹੜੇ ਨਜ਼ਾਰੇ ਆ। ਇੱਕ ਪਾਸੇ ਦਰਿਆ ਆ, ਦੂਜੇ ਪਾਸੇ ਪਹਾੜੀਆਂ ਆ, ਉੱਤੇ ਬਰਫ਼ ਜਿਹੜੀ ਉਹ ਪਈ ਹੋਈ ਆ, ਪਾਣੀ ਜਿਹੜਾ ਉਹ ਵਹਿ ਰਿਹਾ ਆ। ਤੁਸੀਂ ਇਸ ਦਾ ਆਨੰਦ ਮਾਣੋ। ਲੋਕ ਬੈਠੇ ਨੇ, ਪਹਾੜਾਂ ਨੂੰ ਦੇਖ ਰਹੇ ਨੇ, ਨਿਹਾਰ ਰਹੇ ਨੇ, ਆਪਣਾ ਉਹ ਮਨੋਰੰਜਨ ਕਰ ਰਹੇ ਨੇ। ਬਹੁਤ ਸਾਰੇ ਲੋਕ ਇੱਥੇ ਘੁੰਮਣ ਫਿਰਨ ਦੇ ਲਈ ਪਹੁੰਚੇ ਹੋਏ ਨੇ। ਸੋ ਜੇ ਤੁਸੀਂ ਦੇਖ ਰਹੇ, ਜਦੋਂ ਮੈਂ ਦੱਸ ਰਿਹਾ ਵੀ ਇਸ ਬ੍ਰਿਜ ਤੋਂ ਜਦੋਂ ਆਪਾਂ ਖੜ੍ਹੇ ਹਾਂ 5-5 ਫੁੱਟ ਪਾਣੀ ਉੱਤੇ, ਸੋ ਪੂਰੇ ਦਾ ਪੂਰਾ ਇਹ ਵੈਲੀ ਪਾਣੀ ਦੇ ਨਾਲ ਭਰਿਆ ਸੀ ਲਾਸਟ ਟਾਈਮ 1997 ਦੇ ਵਿੱਚ, ਅਤੇ ਉਹ ਸਭ ਤੋਂ ਵੱਡਾ ਫਲੱਡ ਹੁਣ ਤੱਕ ਦਾ ਇੱਥੇ ਜਿਹੜਾ ਆ ਉਹ ਗਿਣਿਆ ਜਾਂਦਾ ਆ। ਸੋ ਇੱਦਾਂ ਦੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਆ। ਇੱਥੋਂ ਹੀ ਜੇ ਤੁਸੀਂ ਦੇਖੋ ਤਾਂ ਉੱਥੇ ਤੁਹਾਨੂੰ ਕੈਥੀਡਰਲ ਦਿਖ ਰਿਹਾ ਹੈ। ਇਹ ਸਭ ਤੋਂ ਪੁਰਾਣਾ ਕੈਥੀਡਰਲ ਇਸ ਯੋਸੇਮਿਟੀ ਵੈਲੀ ਦੇ ਵਿੱਚ ਆ। 1880 ਸੰਨ ਦੇ ਤਕਰੀਬਨ ਉਦੋਂ ਜਿਹੜੇ ਲੋਕ ਆ ਕੇ ਇੱਥੇ ਵਸਣੇ ਸ਼ੁਰੂ ਹੋਏ ਸੀਗੇ, ਪਰ ਬਾਅਦ ਦੇ ਵਿੱਚ ਇਸ ਨੂੰ ਕੈਥੀਡਰਲ ਜਿਹੜਾ ਆ ਉਹ ਬਣਾ ਦਿੱਤਾ ਗਿਆ ਸੀਗਾ। ਤੇ ਹੁਣ ਜਿਹੜਾ ਜੀ ਇਜਾਜ਼ਤ ਲੈਂਦੇ ਆ, ਤੁਸੀਂ ਵੀ ਜਿਹੜਾ ਜੀ ਨਜ਼ਾਰੇ ਲਓ ਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ
ਸਤਿ ਸ੍ਰੀ ਅਕਾਲ। ਮਨ ਨੂੰ ਸ਼ਾਂਤ ਕਰਦਾ ਹੋਇਆ ਪਾਣੀ ਦੇ ਵਹਾਅ ਨੂੰ ਦੇਖੋ ਤੇ ਨਾਲੇ ਸੁਣੋ।